व्यूअर्स ब्रेक तो बाद तुहाडा स्वागत है जी डॉक्टर साहब सवाल जवाब दे सैक्शन विच साडे दर्शकां नूं दसो अज दे दिन दी सिख हिस्टरी अते वर्ल्ड हिस्टरी विच की अहमियत सिख इतिहास के हवाले नाल 1844 ਦੇ ਵਿੱਚ ਮੁਲਤਾਨ ਜਿਹੜਾ ਕਿ ਸਿੱਖ ਰਾਜ ਦੇ 4 ਸੂਬਿਆਂ ਚੋਂ ਇੱਕ ਸੀ। ਉਸ ਦੇ ਵਿੱਚ ਲਾਹੌਰ, ਮੁਲਤਾਨ, ਕਸ਼ਮੀਰ ਤੇ ਪਸ਼ਾਵਰ ਇਹ 4 ਸੂਬੇ ਸਨ जी ਸੋ ਮੂਲ ਰਾਜ ਗਵਰਨਰ ਬਣਿਆ ਕਿਉਂਕਿ ਇਹਦਾ ਪਿਤਾ ਜਿਹੜੇ ਸ਼ਾਇਦ ਸਾਵਨਮਲ ਨਾਂ ਸੀ ਉਹਦੀ ਡੈਥ ਹੋਈ। ਲੇਕਿਨ ਬੜੇ ਥੋੜੇ ਅਰਸੇ ਬਾਅਦ ਹੀ ਜਿਹੜਾ ਉਸ ਦੀ ਟੱਕਰ ਮੁਲਤਾਨ ਵਾਲੇ ਦੀ ਹੋਈ ਕਿਉਂਕਿ ਅੰਗਰੇਜ਼ ਰੈਜ਼ੀਡੈਂਟ 1846 ਚ ਬਹਿ ਗਏ ਲਾਹੌਰ ਆ ਕੇ और खुद ही अंग्रेज़ों ने भड़काट पैदा की। फिर दीवान मूल राज ने बगावत की। दूसरी सिखा अंग्रेज़ों की लड़ाई का कारण ही मूल राज की बगावत बनया पर यह कोई मजबूत बंदा नहीं सी, होल्ड भी नहीं कर सकिया। पर इस तरह अंग्रेज़ों को बहाना मिल गया सिख राज नूं हड़प्पण दा जी। 1909 ਦੇ ਵਿੱਚ मदन लाल ढींगरा ये अमृतसर का रहने वाला एक नौजवान सी, लंडन ਦੇ ਵਿੱਚ पढ़ रहा सी और उत्थे उन्हें सर विलियम करजन ਜਿਹੜਾ ਕਿ ਸੀਨੀਅਰ ਆਫਿਸਰ ਸੀ ਇੰਡੀਅਨ ਆਫਿਸ ਦੇ ਵਿੱਚ ਉਸ ਨੂੰ ਗੋਲੀ ਦੇ ਨਾਲ ਉਡਾਇਆ ਕਿਉਂਕਿ ਇਹ ਉਸ ਵੇਲੇ ਇੱਕ ਦੇਸ਼ ਭਗਤੀ ਦਾ ਮਾਹੌਲ ਸੀ। ਉਸ ਨੂੰ ਫਾਂਸੀ ਦਿੱਤੀ ਗਈ ਲੰਡਨ ਦੇ ਵਿੱਚ ਹੀ। ਸੋ ਇਹ ਇੱਕ ਬਹਾਦਰੀ ਵਾਲਾ ਕਾਰਨਾਮਾ ਸੀ ਉਸ ਜ਼ਮਾਨੇ 'ਚ। ਔਰ ਮਦਨ ਲਾਲ ਢੀਂਗਰਾ ਬੇਸ਼ੱਕ ਅਸੀਂ ਕਦੇ ਉਹਨੂੰ ਬਹੁਤੀ ਅਹਿਮੀਅਤ ਨਹੀਂ ਦਿੰਦੇ ਪਰ ਅਸੀਂ ਸਮਝਦੇ ਹਾਂ ਵੀ ਇਹ ਅੰਮ੍ਰਿਤਸਰ ਦਾ ਜਾਇਆ ਨੌਜਵਾਨ ਭਾਵੇਂ ਇੱਕ ਹਿੰਦੂ ਨੌਜਵਾਨ ਸੀ पर इन्हें अपनी जिहड़ी आज़ादी की तड़प है उस अपनी जिंदगी फांसी के रस्से ते झूल के ये दस्या कि भी अमृतसर की धरती च किस कदर वो आज़ादी के बीज ने जी। 1983 ਦੇ ਵਿੱਚ ਦਰਬਾਰਾ ਸਿੰਘ ਸਰਕਾਰ ਵੱਲੋਂ 50 ਉਹਨਾਂ ਪੁਲਿਸੀਆਂ ਨੂੰ ਸਨਮਾਨਿਤ ਕੀਤਾ ਗਿਆ ਜਿਨ੍ਹਾਂ ਨੇ 1978 ਤੋਂ ਲੈ ਕੇ 1983 ਤੱਕ ਲਗਭਗ 5 ਸਾਲ ਸਿੱਖਾਂ ਨੂੰ ਝੂਠੇ ਪੁਲਿਸ ਮੁਕਾਬਲਿਆਂ 'ਚ ਮਾਰਿਆ ਸੀ ਜਿਵੇਂ ਭਾਈ ਕੁਲਵੰਤ ਸਿੰਘ ਨਾਗੋਕੇ ਵਰਗਿਆਂ ਨੂੰ। ਸੋ ਉਹਨਾਂ ਨੂੰ ਦਰਬਾਰਾ ਸਿੰਘ ਸਰਕਾਰ ਨੇ ਬੜਾ ਸਨਮਾਨਿਤ ਕੀਤਾ ਜੀ। 1987 ਦੇ ਵਿੱਚ ਅੱਜ ਦੇ ਦਿਨ ਸਿੱਖ ਜੁਝਾਰੂ ਲਹਿਰ ਦਾ ਇੱਕ ਬੜਾ ਬਹਾਦਰ ਯੋਧਾ ਜਿਨ੍ਹਾਂ ਦਾ ਅਸਲੀ ਨਾਂ ਤਾਂ ਹਰਜੀਤ ਸਿੰਘ ਸੀ ਪਰ ਮਥੁਰਾ ਸਿੰਘ ਉਹਨਾਂ ਨੂੰ ਕਹਿੰਦੇ ਸੀ। ਉਹਨਾਂ ਦੇ ਫਾਦਰ ਸ਼ਾਇਦ ਮਥੁਰਾ ਰਿਫਾਈਨਰੀ 'ਚ ਕੰਮ ਕਰਦੇ ਸੀ, ਇਹਨਾਂ ਦਾ ਜਨਮ ਹੋਇਆ ਜੀ। ਉਹਨਾਂ ਨੂੰ ਜੰਡਿਆਲਾ ਗੁਰੂ ਦੇ ਜਿਹੜੇ ਪੁਲਿਸ ਸਟੇਸ਼ਨ ਦੇ ਵਿੱਚ ਸ਼ਹੀਦ ਕੀਤਾ ਗਿਆ। ਵਰਲਡ ਹਿਸਟਰੀ ਦੇ ਹਵਾਲੇ ਨਾਲ 1200 ਦੇ ਵਿੱਚ ਚਾਈਨਾ ਦੇ ਵਿੱਚ ਸਨ ਗਲਾਸਿਸ ਅੱਜ ਹੁਣ ਧੁੱਪ ਨਿਕਲਦੀ ਹੈ ਅਸੀਂ ਲਾ ਕੇ ਗੋਗਲ ਜਾਂਦੇ ਹਾਂ ਬਾਹਰ ਜੀ। ਸੋ ਕਿਸੇ ਨੂੰ ਨਹੀਂ ਪਤਾ ਵੀ ਇਹ ਪਹਿਲਾਂ ਕਿਹਦੇ ਮਨ 'ਚ ਖਿਆਲ ਆਇਆ ਕਿ ਵੀ ਧੁੱਪ ਤੋਂ ਬਚਾਅ ਲਈ ਸਨ ਗਲਾਸਿਸ ਹੋਣੇ ਚਾਹੀਦੇ ਨੇ। ਸੋ ਇਹ 1200 ਦੇ ਵਿੱਚ ਆਲਮੋਸਟ 800 ਸਾਲ ਪਹਿਲਾਂ ਇਹ ਜਿਹੜੇ ਨੇ ਸਨ ਗਲਾਸਿਸ ਦੀ ਕਾਢ ਚਾਈਨਾ ਵਾਲਿਆਂ ਨੇ ਕੱਢੀ। ਅੱਖਾਂ ਭਾਵੇਂ ਉਹਨਾਂ ਦੀਆਂ ਛੋਟੀਆਂ ਛੋਟੀਆਂ, ਗਲਾਸ ਉਹਨਾਂ ਨੇ ਵੱਡੇ ਬਣਾਏ। 1543 ਦੇ ਵਿੱਚ ਇੰਗਲੈਂਡ ਤੇ ਸਕਾਟਲੈਂਡ ਨੇ ਜਿਹੜੀ ਹੈ ਪੀਸ ਟ੍ਰੀਟੀ ਸਾਈਨ ਕੀਤੀ। ਇਹ ਵੱਖਰੀ ਗੱਲ ਹੈ ਕਿ ਹੁਣ ਇੰਨੇ ਲੰਬੇ ਸਮੇਂ ਬਾਅਦ ਵੀ ਸਕਾਟ ਜਿਹੜੇ ਨੇ ਉਹ ਇੰਗਲੈਂਡ ਤੋਂ ਅੱਡ ਹੋਣਾ ਚਾਹੁੰਦੇ ਨੇ, ਰੈਫਰੈਂਡਮ ਕਰਨਾ ਚਾਹੁੰਦੇ ਨੇ। ਹੋਏਗਾ ਜਿਹੜਾ ਸਤੰਬਰ ਦੇ ਮਹੀਨੇ 'ਚ। 1798 ਦੇ ਵਿੱਚ ਨੈਪੋਲੀਅਨ ਨੇ ਜਿਹੜਾ ਕਿ ਦੁਨੀਆ ਫਤਿਹ ਕਰਨ ਲਈ ਨਿਕਲਿਆ ਹੋਇਆ ਸੀ ਨੇ ਅਲੈਗਜ਼ੈਂਡਰ ਤੋਂ ਵੱਖਰੀ ਸੀ ਲਾਈਨ ਪਰ ਇੱਕ ਤੋਂ ਬਾਅਦ ਇੱਕ ਜਿੱਤਾਂ। ਸੋ ਉਹਨੇ ਈਜਿਪਟ ਦਾ ਜਿਹੜਾ ਵੱਡਾ ਸ਼ਹਿਰ ਸੀ ਅਲੈਗਜ਼ੈਂਡਰੀਆ ਉਸ ਦੇ ਉੱਤੇ ਅੱਜ ਦੇ ਦਿਨ 1798 'ਚ ਉਹਨੇ ਕਬਜ਼ਾ ਕੀਤਾ। 1838 ਦੇ ਵਿੱਚ ਡਾਰਵਿਨ ਨੇ ਜਿਹੜਾ ਕਿ ਥਿਊਰੀ ਆਫ ਐਵੋਲੂਸ਼ਨ ਉਹਨੇ ਦਿੱਤੀ ਹੈ। ਉਹਨੇ ਇਹ ਕਿਹਾ ਕਿ ਵੀ ਕਿਵੇਂ ਬੰਦਾ ਜਿਹੜਾ ਹੈ ਉਹ ਬਾਂਦਰਾਂ 'ਚੋਂ ਆਇਆ, ਪਹਿਲਾਂ ਮੱਛੀਆਂ, ਵਨ ਸੈਲਡ ਐਨੀਮਲ ਕਿਵੇਂ ਕਿਵੇਂ ਨਿਕਲਿਆ। ਹੁਣ ਵਕਤ ਨਹੀਂ ਹੈ ਨਹੀਂ ਤਾਂ ਮੈਂ ਉਹਦੀ ਥਿਊਰੀ ਆਫ ਐਵੋਲੂਸ਼ਨ ਦੱਸਦਾ। ਈਸਾਈਆਂ ਨੇ ਬਹੁਤ ਵਿਰੋਧ ਕੀਤਾ ਕਿ ਡਾਰਵਿਨ ਜਿਹੜਾ ਇਹ ਬਾਈਬਲ ਦੀ ਟੀਚਿੰਗਸ ਦੇ ਖਿਲਾਫ ਬੋਲ ਰਿਹਾ ਪਰ ਅੱਜ ਡਾਰਵਿਨ ਦੀ ਥਿਊਰੀ ਆਫ ਐਵੋਲੂਸ਼ਨ ਨੂੰ ਪੂਰੀ ਮਾਨਤਾ ਹਾਸਲ ਹੈ। 1862 ਦੇ ਵਿੱਚ ਕਾਂਗਰਸ ਨੇ ਪਾਸ ਕੀਤਾ ਕਿ ਇੱਕ ਤੋਂ ਜ਼ਿਆਦਾ ਵਾਈਵਸ ਪਤਨੀਆਂ ਨਹੀਂ ਹੋ ਸਕਦੀਆਂ ਔਰ ਇਸ ਦਾ ਸਭ ਤੋਂ ਜ਼ਿਆਦਾ ਇਫੈਕਟ ਯੂਟਾ ਦੇ ਵਿੱਚ ਇੱਕ ਸੈਕਟ ਹੈ ਮੋਰਮਨਸ। ਉਹ ਬਹੁਤ ਜਿਹੜਾ ਨੇ ਉਹ ਕਈ ਵਿਆਹ ਕਰਵਾਉਂਦੇ ਨੇ ਆਪਣੇ ਕ੍ਰਿਸਚਨ ਨੇ ਪਰ ਉਹਨੂੰ ਜਸਟੀਫਾਈ ਕਰਦੇ ਆ, ਅਜੇ ਵੀ ਕਰਵਾਉਂਦੇ ਆ ਉਹ ਪਰ ਆਊਟਲਾ ਕਰ ਦਿੱਤਾ ਸੀ ਕਾਂਗਰਸ ਨੇ, ਗੈਰ ਕਾਨੂੰਨੀ। 1867 ਦੇ ਵਿੱਚ ਕੈਨੇਡਾ ਇੱਕ ਆਜ਼ਾਦ ਮੁਲਕ ਬਣਿਆ। 1874 ਦੇ ਵਿੱਚ ਪਹਿਲੀ ਜ਼ੂ ਜਿਹੜੀ ਹੈ ਚਿੜੀਆ ਘਰ ਉਹ ਫਿਲਾਡੈਲਫੀਆ ਦੇ ਵਿੱਚ ਖੁੱਲ੍ਹੀ। 1933 ਦੇ ਵਿੱਚ ਨਾਜ਼ੀ ਜਿਹੜੇ ਜਰਮਨ 'ਚ ਪਾਵਰ 'ਚ ਆਏ ਉਹਨਾਂ ਨੇ ਪਾਸ ਕੀਤਾ ਕਿ ਜਿਹੜੀਆਂ ਵਿਆਹੁਤਾ ਔਰਤਾਂ ਨੇ ਉਹ ਨੌਕਰੀ ਨਹੀਂ ਕਰ ਸਕਦੀਆਂ। 1950 ਦੇ ਵਿੱਚ ਅਮਰੀਕਾ ਜਿਹੜਾ ਉਹ ਕੋਰੀਆ ਦੇ ਵਿੱਚ ਉਹਨੇ ਇੰਟਰਫੇਰੈਂਸ ਕੀਤੀ ਕੋਰੀਅਨ ਵਾਰ ਦੇ ਵਿੱਚ ਔਰ ਬਹੁਤ 60-70 ਹਜ਼ਾਰ ਆਪਣੇ ਫੌਜੀ ਵੀ ਮਰਵਾਏ ਜੀ। ਔਰ 1963 ਦੇ ਵਿੱਚ US ਪੋਸਟਲ ਸਰਵਿਸ ਨੇ ਪਹਿਲੀ ਵਾਰੀ ਜ਼ਿਪ ਕੋਡ ਜਿਹੜਾ ਹੈ ਉਹ ਇਜਾਦ ਕੀਤਾ। ਸੋ ਇਹ ਸਿੱਖ ਹਿਸਟਰੀ ਦਾ ਹਵਾਲਾ ਜੀ। ਡਾਕਟਰ ਸਾਹਿਬ ਸਾਡੇ ਕੋਲ ਸਮਾਂ ਬਹੁਤ ਘੱਟ ਹੈ, ਤੁਸੀਂ ਸਾਡੇ ਦਰਸ਼ਕਾਂ ਨਾਲ ਸਾਂਝਾ ਕਰੋ ਅੱਜ ਦਾ ਵਿਚਾਰ। ਸਵਾਲ ਨਹੀਂ ਤੁਸੀਂ ਪੁੱਛਣਾ? ਨਹੀਂ ਡਾਕਟਰ ਸਾਹਿਬ, ਟਾਈਮ ਬਹੁਤ ਘੱਟ ਹੈ।
ਅੱਛਾ ਤੁਸੀਂ ਫਿਰ ਆਦਤ ਅੱਜ ਚੱਲਦੇ ਨੂੰ ਰਹਿਣਾ, ਫਿਰ ਜਾਂ ਸਵਾਲ ਪੁੱਛ ਲੈਣੇ ਤੇ ਜਾਂ ਫਿਰ ਫਾਇਦਾ ਅੱਛਾ ਬਚਾ। ਚਲੋ ਅੱਜ ਦਾ ਵਿਚਾਰ ਤੁਹਾਨੂੰ ਸੁਣਾ ਦਿੰਦੇ ਜੀ ਡਾਕਟਰ ਸਾਹਿਬ ਅੱਛਾ। ਬਾਬਾ ਫਰੀਦ ਜੀ ਦੇ ਦੋ ਸ਼ਲੋਕ 84 ਤੇ 85 ਨੰਬਰ ਅਸੀਂ ਚੁਣੇ ਨੇ ਅੱਜ ਦੇ ਜੀ। ਵਿਚਾਰ ਲਈ। ਪਹਿਲਾ ਸ਼ਲੋਕ ਹੈ, ਕੰਦੀ ਵਹਿਣ ਨਾ ਢਾਏ ਤੋ ਵੀ ਲੇਖਾ ਦੇਵਣਾ, ਜਿੱਧਰ ਰੱਬ ਰਜਾਏ ਵਹਿਣ ਤਿਦਾਊ ਗੌ ਕਰੇ। ਇਹ ਬਾਬਾ ਫਰੀਦ ਦਰਿਆ ਦੇ ਕੰਢੇ ਨੂੰ ਕਹਿ ਰਹੇ ਨੇ ਕਿ ਕੰਦੀ ਵਹਿਣ ਨਾ ਢਾਏ, ਉਹ ਰਿਵਰ ਡੂ ਨਾਟ ਡਿਸਟਰੋਏ ਯੂਰ ਬੈਂਕਸ, ਜੀ ਕਿ ਇਹ ਨਦੀ ਆਪਣੇ ਕਿਨਾਰਿਆਂ ਨੂੰ ਨਾ ਢਾ। ਕੰਦੀ ਵਹਿਣ ਨਾ ਢਾਏ ਤੋ ਵੀ ਲੇਖਾ ਦੇਵਣਾ, ਜੇ ਤੂੰ ਢਾਏਂਗੀ ਆਪਣੇ ਕੰਢੇ, ਜਦੋਂ ਹੜ੍ਹ ਆਉਂਦਾ ਆਪਣੇ ਕੰਢਿਆਂ ਤੋਂ ਹੀ ਬਾਹਰ ਨਿਕਲਦੀ ਕੰਢੇ ਢਾਂਦੀ ਹੈ, ਵੀ ਤੈਨੂੰ ਇਹਦਾ ਵੀ ਲੇਖਾ ਦੇਣਾ ਪਏਗਾ। ਇਹ ਇੱਕ ਫਕੀਰ ਮਨ ਕਵੀ ਮਨ ਦੀ ਮੌਜ ਹੁੰਦੀ ਹੈ। ਪਰ ਨਾਲ ਹੀ ਉਹਨਾਂ ਨੇ ਉਸ ਕੰਢੇ ਨੇ ਅੱਗੋਂ ਕੀ ਜਵਾਬ ਦਿੱਤਾ ਹੈ, ਉਹ ਸ਼ਬਦ ਉਹਨਾਂ ਨੇ ਕਿਹਾ ਕਿ ਜਿੱਧਰ ਰੱਬ ਰਜਾਏ ਵਹਿਣ ਤਿਦਾਊ ਗੌ ਕਰੇ, ਕਿ ਵੀ ਮੈਂ ਤਾਂ ਜਿੱਧਰ ਰੱਬ ਚਾਹੁੰਦਾ ਉਧਰ ਹੀ ਮੇਰਾ ਵਹਿਣ, ਜਿੱਧਰ ਰੱਬ ਰਜਾਏ, ਜਿਹੜੀ ਰੱਬ ਦੀ ਰਜ਼ਾ ਹੈ, ਜਿੱਧਰ ਉਹ ਮੈਨੂੰ ਵਹਿਣ ਨੂੰ ਕਹਿੰਦਾ ਜੀ ਉਧਰ ਨੂੰ ਮੈਂ ਤੁਰੀ ਜਾਂਦੀ ਹੈ, ਮੇਰਾ ਇਹਦੇ 'ਚ ਕੀ ਕਸੂਰ ਹੈ। ਸੋ ਇਹਦੇ 'ਚ ਇਹ ਅਸਲ 'ਚ ਇੱਕ ਸੁਨੇਹਾ ਹੈ ਕਿ ਵੀ ਬਹੁਤ ਵਾਰ ਜਿਹੜੀ ਸਾਨੂੰ ਡਿਸਟਰਕਸ਼ਨ ਲੱਗਦੀ ਹੈ ਕਿ ਡੇ ਟੂ ਡੇ ਲਾਈਫ 'ਚ ਕੋਈ ਚੀਜ਼ ਗਲਤ ਹੋ ਗਈ, ਕੋਈ ਚੀਜ਼ ਤਬਾਹੀ ਵਾਲੀ ਹੋ ਗਈ, ਸੋ ਇਹ ਵੀ ਹੁਕਮ ਰਜਾਈ ਚੱਲਣਾ। ਜਦੋਂ ਉਹ ਕਹਿੰਦੇ ਨੇ ਜਿੱਧਰ ਰੱਬ ਰਜਾਏ, ਕਿ ਜਿੱਧਰ ਰੱਬ ਦੀ ਰਜ਼ਾ ਹੈ, ਇਹ ਨਦੀ ਦਾ ਕਸੂਰ ਨਹੀਂ ਹੈ ਕਿ ਉਹਨੇ ਆਪਣੇ ਕੰਢੇ ਢਾਹ ਦਿੱਤੇ ਨੇ। ਕਈ ਵਾਰ ਸਾਡੀ ਰੋਜ਼ਾਨਾ ਜ਼ਿੰਦਗੀ 'ਚ ਵੀ ਜਾਂ ਸਾਡੀ ਮਨੁੱਖੀ ਜ਼ਿੰਦਗੀ 'ਚ ਕਿਹੋ ਜਿਹੇ ਘਰੇਲੂ ਹਾਲਾਤ ਬਣ ਜਾਂਦੇ ਨੇ ਕਿ ਕਿਵੇਂ ਅਸੀਂ ਜਿਨ੍ਹਾਂ ਦੇ ਮੂੰਹ ਦਾ ਝੂਠਾ ਇੱਕ ਦੂਜੇ ਦਾ ਖਾ ਰਹੇ ਹੁੰਦੇ ਨੇ, ਕਿਵੇਂ ਇੱਕ ਦੂਜੇ ਦੇ ਵਿਰੋਧ ਖੜ ਜਾਂਦੇ ਨੇ। ਜੀ ਜੀ ਕੀ ਕੁਛ ਨਹੀਂ ਹੁੰਦਾ ਸਮਾਜ ਦੇ ਵਿੱਚ, ਉਹ ਰਿਸ਼ਤੇਦਾਰੀਆਂ, ਉਹ ਰਿਸ਼ਤੇ ਕਿਵੇਂ ਤੜਕ ਜਾਂਦੇ ਨੇ ਜਿਹੜੇ ਲੱਗਦਾ ਹੁੰਦਾ ਸੀ ਦੁਨੀਆ ਨੂੰ ਕਿ ਆਦਰਸ਼ ਰਿਸ਼ਤੇ ਨੇ। ਪਰ ਇਹ ਵੀ ਕਿਤੇ ਨਾ ਕਿਤੇ ਇਹ ਮੈਂ ਸਮਝਦਾ ਵੀ ਇਹ ਸਾਡਾ ਭਰਮ ਹੀ ਤੋੜਨ ਲਈ ਹੁੰਦੇ ਨੇ ਕਿ ਕਈ ਵਾਰ ਅਸੀਂ ਸਭੋ ਭੱਜੇ ਆਸਰਾ ਚੂਕੈ ਸਭ ਅਸਰਾਓ, ਚੀਤ ਆਵੇ ਉਸ ਪਾਰ ਬ੍ਰਹਮ ਲਗੈ ਨਾ ਤਾਤੀ ਵਾਓ। ਕਈ ਵਾਰੀ ਜਿਹਨੂੰ ਅਸੀਂ ਆਪਣਾ ਬਹੁਤ ਆਸਰਾ ਤੱਕਣ ਲੱਗ ਜਾਂਦੇ ਕਿ ਵੀ ਇਹ ਤਾਂ ਮੇਰੇ ਨਾਲ ਇਵੇਂ ਨਹੀਂ ਕਰ ਸਕਦਾ, ਜੀ ਉਹੀ ਕਰਦਾ। ਔਰ ਉਹ ਸਟੇਜ ਹੁੰਦੀ ਹੈ ਜਦੋਂ ਫਿਰ ਅਸੀਂ ਇਹ ਦੁਨਿਆਵੀ ਆਸਰਿਆਂ ਤੋਂ ਟੁੱਟਦੇ ਹਾਂ ਤੇ ਫਿਰ ਰੱਬ ਵੱਲ ਦੇਖਦੇ ਕਿ ਚੀਤ ਆਵੇ ਉਸ ਪਾਰ ਬ੍ਰਹਮ, ਫਿਰ ਲੱਗਦਾ ਵੀ ਇਹ ਰੱਬ ਤੂੰ ਹੀ ਬੌੜੀ ਕਰ, ਬਾਕੀ ਤਾਂ ਸਾਰੇ ਟੁੱਟ ਗਏ, ਸਾਰੇ ਆਸਰੇ ਭੱਜ ਗਏ। ਸੋ ਦੂਸਰਾ ਸ਼ਲੋਕ ਹੈ, ਫਰੀਦਾ ਦੁੱਖਾ ਸੇਤੀ ਦਿਹੋ ਗਿਆ, ਸੂਲਾਂ ਸੇਤੀ ਰਾਤ, ਖੜਾ ਪੁਕਾਰੇ ਪਾਤਣੀ, ਬੇੜਾ ਕੱਪਰਵਾਤ। ਇਹ ਮੁਲਤਾਨ ਦੀ ਜਾਂ ਲਹਿੰਦੀ ਪਾਕਪਟਨ ਦੀ ਪੰਜਾਬੀ 'ਚ ਅਸੀਂ ਦੁੱਖ ਕਹਿੰਦੇ ਹਾਂ, ਇਹ ਦੱਦੇ ਨੂੰ ਡੱਡਾ ਕਹਿੰਦੇ ਨੇ, ਦੁੱਖ ਜੀ। ਜਿਨ੍ਹਾਂ ਜਿਵੇਂ ਸ਼ਲੋਕ ਵੀ ਹੈ, ਨਾਨਕ ਸਾ ਅਖੜੀਆਂ ਬਿਆਨ ਜਿਨ੍ਹਾਂ ਡਿਸੰਦੋ ਮਾਂ ਪਿਰੀ, ਪਿਰੀ ਪਿਆਰੇ ਨੂੰ ਕਹਿੰਦੇ ਨੇ, ਡਿਸੰਦੋ ਡੱਡੇ ਨਾਲ ਦਿਸੇ, ਕਿ ਵੀ ਉਹ ਅੱਖਾਂ ਹੋਰ ਹੁੰਦੀਆਂ ਨੇ ਜਿਨ੍ਹਾਂ ਨਾਲ ਪਿਆਰੇ ਨੂੰ ਦੇਖਿਆ ਜਾਂਦਾ ਹੈ। ਸੋ ਬਾਬਾ ਫਰੀਦ ਕਹਿੰਦੇ ਨੇ ਦੁੱਖਾਂ ਸੇਤੀ ਦਿਹੋ ਗਿਆ, ਕਿ ਦਿਨ ਜਿਹੜਾ ਹੈ ਉਹ ਦੁੱਖਾਂ ਦੇ ਵਿੱਚ ਬੀਤ ਗਿਆ, ਪੇਨ ਦੇ ਵਿੱਚ ਰਿਹਾ। ਸੂਲਾਂ ਸੇਤੀ ਰਾਤ, ਤੇ ਜੋ ਹਾਲ ਦਿਨੇ ਸੀ ਇਹ ਦਿਨ ਦੁੱਖ ਦੇ ਵਿੱਚ ਗੁਜ਼ਰਿਆ, ਤੇ ਰਾਤ ਵੀ ਜਿਹੜੀ ਹੈ ਉਹ ਹਾਏ ਹਾਏ ਕਰਦਿਆਂ ਗੁਜ਼ਰ ਗਈ, ਜਿਵੇਂ ਸੂਲਾਂ ਕੰਡਿਆਂ ਦੇ ਉੱਤੇ ਪੈ ਹੋ। ਜੀ ਖੜਾ ਪੁਕਾਰੇ ਪਾਤਣੀ, ਪਾਤਣੀ ਕਹਿੰਦੇ ਨੇ ਮਲਾਹ ਨੂੰ, ਬੇੜਾ ਕੱਪਰਵਾਤ, ਕਿ ਬੇੜੀ ਜਿਹੜੀ ਹੈ ਉਹ ਭੰਵਰ ਦੇ ਵਿੱਚ ਫਸੀ ਹੋਈ ਹੈ, ਡੁੱਬਣ ਜਾ ਰਹੀ ਹੈ, ਤੇ ਜਿਹੜਾ ਮਲਾਹ ਹੈ ਉਹ ਖੜਾ ਚੀਕਾਂ ਮਾਰ ਰਿਹਾ ਹੈ ਕਿ ਵੀ ਜਾ ਰਿਹਾ ਜੇ ਕੋ ਬਚਾ ਲਓ। ਹੁਣ ਇਹ ਵੀ ਜ਼ਿੰਦਗੀ ਦੀ ਹਕੀਕਤ ਨੂੰ ਬਿਆਨ ਕੀਤੀ ਹੈ। ਸਾਰੇ ਅਲੰਕਾਰ ਨੇ ਕਿ ਜਦੋਂ ਵਾਕਿਆ ਹੀ ਬੇੜੀ ਜਾਂਦੀ ਹੈ ਜਿਹਨੇ ਤੁਹਾਨੂੰ ਪਾਰ ਖੜਨਾ ਹੈ, ਪਰ ਅਚਾਨਕ ਸਮੁੰਦਰ ਦੇ ਵਿੱਚ ਤੂਫਾਨ ਆਉਂਦਾ ਹੈ, ਦਰਿਆ ਦੇ ਵਿੱਚ ਭੰਵਰ ਆਉਂਦਾ ਹੈ ਤੇ ਉਹ ਡੁੱਬ ਰਹੀ ਹੁੰਦੀ ਹੈ। ਸੋ ਇਹ ਬਾਬਾ ਫਰੀਦ ਯਾਦ ਕਰਵਾਉਂਦੇ ਨੇ ਕਿ ਦਿਨ ਹੈ ਜਾਂ ਰਾਤ ਹੈ, ਅਸੀਂ ਜਿਸ ਮਾਇਆ ਦੇ, ਜਿਸ ਦੁਨੀਆਦਾਰੀ ਦੇ, ਜਿਸ ਗ੍ਰਸਤ ਦੇ ਮੋਹ ਦੇ ਵਿੱਚ ਗ੍ਰਿਫਤ 'ਚ ਹੈਗੇ ਹੈ, ਜਿਸ ਦੇ ਵਿੱਚ ਅਸੀਂ ਫਸੇ ਹੋਏ ਹਾਂ, ਉਹ ਦਿਨ ਔਰ ਰਾਤ ਹਾਏ ਹਾਏ ਕਰਦਿਆਂ ਹੀ ਗੁਜ਼ਰ ਜਾਂਦੀ ਹੈ, ਉਸ 'ਚੋਂ ਦੁੱਖ ਹੀ ਨਿਕਲਦਾ ਔਰ ਜ਼ਿੰਦਗੀ ਬੀਤਦੀ ਜਾਂਦੀ ਹੈ। ਤੇ ਜਦੋਂ ਐਂਡ ਸਮਾਂ ਆਉਂਦਾ ਹੈ, ਉਹ ਦਿਨ ਰਾਤਾਂ ਜਾ ਚੁੱਕੇ ਨੇ ਔਰ ਫਿਰ ਉਹ ਖੜਾ ਪੁਕਾਰੇ ਪਾਤਣੀ ਵਾਂਗੂ ਭੰਵਰ ਆ ਗਿਆ, ਮੌਤ ਆ ਗਈ, ਫਿਰ ਚੀਕਾਂ ਹੀ ਹੁੰਦੀਆਂ ਨੇ ਕਿ ਵੀ ਬੇੜੀ ਜਾ ਰਹੀ ਹੈ, ਕਿ ਬੇੜਾ ਜ਼ਰਜ਼ਰਾ। ਇਹ ਬਾਬਾ ਫਰੀਦ ਦਾ ਹੀ ਹੈ ਕਿ ਵੀ ਉਹ ਜ਼ਰਜ਼ਰ ਬੇੜਾ ਹੋ ਗਿਆ, ਬੁਢਾਪਾ ਆ ਗਿਆ, ਅੱਗੇ ਕੋਈ ਨਜ਼ਰ ਨਹੀਂ ਆਉਂਦਾ, ਪਿਛਲਾ ਕੁਝ ਕਮਾਇਆ ਨਹੀਂ ਹੈ ਔਰ ਜ਼ਿੰਦਗੀ ਜਿਹੜੀ ਹੈ
ਉਹ ਵਿਅਰਥ ਜਾਪਦਾ ਹੈ ਕਿ ਵੀ ਇਹ ਸਾਰੀ ਜ਼ਿੰਦਗੀ ਵਿਅਰਥ ਚਲੀ ਗਈ, ਕਿ ਹਾ ਕਰਦੇ ਆ, ਹਾਏ ਹਾਏ ਕਰਦੇ ਆ ਇਹ ਜ਼ਿੰਦਗੀ ਅਸੀਂ ਬਤੀਤ ਕੀਤੀ ਹੈ। ਜੀ ਸੋ ਉਹਨਾਂ ਦਾ ਸੁਨੇਹਾ ਇਹ ਹੈ ਕਿ ਵੀ ਜਿਹੜਾ ਸਮਾਂ, ਹਾਂ ਇਹ ਦੁੱਖ ਤੇ ਸੁੱਖ ਜਿਹੜਾ ਦਿਨ ਤੇ ਰਾਤ ਨੂੰ ਹੈ, ਇਹ ਸੁੱਖ ਦੇ ਵਿੱਚ ਤਬਦੀਲ ਹੋ ਸਕਦਾ ਹੈ ਜੇ ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਰਲ ਕਲੇਸ਼ ਤਨ ਮਾਹੇ ਮਿਟਾਵੋ, ਸਿਮਰੋ ਜਾਸ ਬਿਸੰਬਰ ਏਕੈ, ਨਾਮ ਜਪਤ ਅਗਨਤ ਅਨੇਕੈ, वेद पुराण सिमरत सुदाखर, कीने राम नाम एक आखर, किनका एक जिस जी बसावै, तांकी महिमा गणी ना आवे, कांखी एकै दर्श तुहारो। कांखी कहते हैं आकांक्षा नूं, डिजायर, कि इक्को ही इच्छा है, कांखी एकै दर्श तुहारो, नानक उन संग मोहे उदारो। जे ये होएगा फिर दिन ते रात दुखी नहीं होणगे, फिर बेड़ी भंवर च नहीं होएगी, फिर चीकां नहीं वजणगियां, जी जी, फिर रोण धोण नहीं होएगा, तो फिर आनंद पिया मेरी माए सतगुरु मैं पाया। है मेरी माँ, मैनू बड़ा आनंद है क्योंकि मैनू सतगुरु मिले। जी बिल्कुल डॉक्टर साहब, इस दे नाल लेने अपने व्यूअर्स को इजाजत। व्यूअर्स, साडे प्रोग्राम का समा इत्थे समाप्त हुंदा। तुसीं अपनी राय ते सुझाव सानू भेजना ना भुलना साडे इस पते ते SOS@tv84.tv ते। असीं अपना प्रोग्राम लैके फिर दोबारा हाजिर होवांगे। तब तक लई मैनू ते अपने डॉक्टर साहब नू आग्या दो। वाहिगुरू जी का खालसा, वाहिगुरू जी की फतेह।